ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਕੈਲੀਫੋਰਨੀਆ ਦੇ ਮਿਲਪੀਟਸ ਦੀ ਜਿਹੜੀ ਇੱਕ ਜੇਲ੍ਹ ਹੈਗੀ ਹੈ ਐਲਮਵੁੱਡ ਜੇਲ੍ਹ। ਉੱਥੇ ਕਹਿੰਦੇ ਵੀ ਪਲੇਨ ਕਲੋਥਸ ਆਈਸ ਦੇ ਅਫਸਰ ਆਏ ਤੇ ਉਹਨਾਂ ਨੇ ਜੇਲ੍ਹ ਦੀ ਲੌਬੀ ਦੇ ਵਿੱਚੋਂ ਇੱਕ ਬੰਦਾ ਡਿਟੇਨ ਕਰਕੇ ਜਿਹੜਾ ਉਹ ਲੈ ਗਏ ਹੈਗੇ ਆ। ਨੇਸ਼ਨ ਵਾਈਡ ਜਿਹੜੇ ਲੋਕ ਡਿਟੇਨ ਹੋ ਰਹੇ ਆ ਉਹਨਾਂ ਵਿੱਚੋਂ 71% ਅਜਿਹੇ ਡਿਟੇਨੀਜ਼ ਨੇ ਜਿਨ੍ਹਾਂ ਦਾ ਕੋਈ ਕ੍ਰਿਮੀਨਲ ਰੈਕਡ ਨਹੀਂ ਹੈਗਾ। ਸੈਂਟਾ ਕਲਾਰਾ ਕਾਉਂਟੀ ਦੇ ਸ਼ੈਰਿਫ ਨੇ ਜਿਹੜਾ ਉਹ ਜਾਣਕਾਰੀ ਦਿੱਤੀ ਵੀ 3 ਪਲੇਨ ਕਲੋਥਸ ਆਈਸ ਆਫਿਸਰਸ ਉਹਨਾਂ ਨੂੰ ਉਹ ਡਿਟੇਨ ਕਰਕੇ ਲੈ ਗਏ ਜਦ ਉਹ ਬੰਦਾ ਜੇਲ੍ਹ ਚੋਂ ਜਿਹੜਾ ਉਹ ਛੱਡ ਰਿਹਾ ਸੀਗਾ। ਉਹਦੀ ਘਰਵਾਲੀ ਬਾਹਰ ਉਹਨੂੰ ਪਿਕ ਕਰਨ ਲਈ ਵੇਟ ਕਰ ਰਹੀ ਸੀਗੀ ਤੇ ਇਹ ਵਿਚਾਲੇ ਹੀ ਆ ਕੇ ਲੌਬੀ ਚੋਂ ਹੀ ਬੰਦੇ ਨੂੰ ਜਿਹੜਾ ਉਹ ਕਹਿੰਦੇ ਵੀ ਸਕੂਪ ਕਰਕੇ ਲੈ ਗਏ ਆ। ਮਰਕਰੀ ਨਿਊਜ਼ ਨੇ ਸਭ ਤੋਂ ਪਹਿਲਾਂ ਇਸ ਦੀ ਰਿਪੋਰਟ ਜਿਹੜੀ ਉਹ ਸ਼ੇਅਰ ਕੀਤੀ ਸੀ। ਮੈਰੀਬਲ ਮੈਸਾ ਜਿਹੜੀ ਇਸ ਬੰਦੇ ਦੀ ਜਿਹੜੀ ਵਾਈਫ ਆ ਉਹਦੇ ਦੁਆਰਾ ਇਹ ਜਿਹੜੀ ਜਾਣਕਾਰੀ ਆ ਉਹ ਜਾਣਕਾਰੀ ਸਾਂਝੀ ਕੀਤੀ ਗਈ ਸੀਗੀ ਤੇ ਕਹਿੰਦੇ ਵੀ ਹੁਣ ਇਸ ਬੰਦੇ ਨੂੰ ਫੈਡਰਲ ਕਸਟਡੀ ਬੇਕਰਸਫੀਲਡ ਦੇ ਵਿੱਚ ਲਿਜਾ ਕੇ ਰੱਖਿਆ ਗਿਆ ਹੈਗਾ। ਕਹਿੰਦੇ ਵੀ ਹੁਣ ਤੱਕ 4 ਅਜਿਹੇ ਮਾਮਲੇ ਹੋ ਚੁੱਕੇ ਨੇ ਸੈਂਟਾ ਕਲਾਰਾ ਕਾਉਂਟੀ ਦੀ ਕਸਟਡੀ ਦੇ ਵਿੱਚੋਂ ਜਿੱਥੇ ਆਈਸ ਵਾਲੇ ਆਏ ਆ ਤੇ 4 ਵੱਖ-ਵੱਖ ਸਮੇਂ ਦੇ ਉੱਤੇ ਇਹਨਾਂ ਲੋਕਾਂ ਨੂੰ ਇਹ ਜਿਹੜੇ ਕੈਦੀ ਸੀਗੇ ਜੋ ਛੁੱਟ ਕੇ ਸ਼ਾਇਦ ਬਾਹਰ ਜਾ ਰਹੇ ਸੀ, ਮੇਬੀ ਬੇਲ ਤੇ ਬਾਹਰ ਨਿਕਲੇ ਹੋਣ ਜਾਂ ਜੋ ਵੀ ਕਾਰਵਾਈ ਉਹਨਾਂ ਦੀ ਚੱਲ ਰਹੀ ਸੀ ਉਸ ਪ੍ਰੋਸੈਸ ਦੌਰਾਨ ਉਹਨਾਂ ਨੂੰ ਲੌਬੀ ਚੋਂ ਹੀ ਡਿਟੇਨ ਕਰਕੇ ਜਿਹੜੇ ਉਹ ਲੈ ਗਏ ਹੈਗੇ ਆ। ਸੋ ਸੈਂਟਾ ਕਲਾਰਾ ਕਾਉਂਟੀ ਦੇ ਆਫਿਸ ਨੇ ਕਹਿੰਦੇ ਲੰਬੀ ਚੌੜੀ ਇੱਕ ਸਟੇਟਮੈਂਟ ਇਸ ਦੇ ਬਾਬਤ ਜਿਹੜੀ ਉਹ ਜਾਰੀ ਕੀਤੀ ਆ ਤੇ ਉਹਨਾਂ ਨੇ ਕਿਹਾ ਵੀ ਲੋਕਲ ਲਾ ਐਨਫੋਰਸਮੈਂਟ ਤੇ ਕਹਿੰਦੇ ਵੀ ਕੁਝ ਜਿਹੜੇ ਰਿਕਾਰਡਿੰਗ ਸੈਂਚੁਰੀ ਲਾਜ਼ ਨੂੰ ਲੈ ਕੇ ਕੋਈ ਚੀਜ਼ਾਂ ਕਰ ਸਕਦੀ ਹੈ, ਕਈ ਚੀਜ਼ਾਂ ਜਿਹੜੀਆਂ ਉਹ ਨਹੀਂ ਕਰ ਸਕਦੀ। ਸ਼ੈਰਿਫ ਦੀ ਸਟੇਟਮੈਂਟ ਦੇ ਵਿੱਚ ਕਹਿੰਦੇ ਵੀ ਸਾਨੂੰ ਪਤਾ ਆ ਵੀ ਇਸ ਕਰਕੇ ਡਿਸਟ੍ਰੈਸ ਬਹੁਤ ਜਿਹੜਾ ਉਹ ਹੋ ਰਿਹਾ ਆ ਤੇ ਅਸੀਂ ਲੀਗਲੀ ਓਬਲੀਗੇਟਡ ਆ ਵੀ ਇਦਾਂ ਦੀ ਜਿਹੜੀ ਜਾਣਕਾਰੀ ਆ ਪਬਲਿਕ ਇਨਫੋਰਮੇਸ਼ਨ ਜਿਹੜੀ ਆ ਉਹ ਪ੍ਰਦਾਨ ਕੀਤੀ ਜਾਵੇ, ਉਹ ਦਿੱਤੀ ਜਾਵੇ। ਫੈਮਿਲੀ ਫਰੈਂਡਸ ਤੇ ਹੋਰ ਜਿਹੜੀਆਂ ਲਾ ਐਨਫੋਰਸਮੈਂਟ ਏਜੰਸੀਜ਼ ਆ ਕੋਈ ਵੀ ਆ ਤੇ ਉਹਨਾਂ ਨੂੰ ਇਹ ਸਾਰੀਆਂ ਜਾਣਕਾਰੀਆਂ ਜਿਹੜੀਆਂ ਉਹ ਮਿਲਦੀਆਂ ਹੈਗੀਆਂ ਆ। ਸੋ ਡਿਪਟੀ ਨੇ ਕਨਫਰਮ ਕੀਤਾ ਵੀ ਇਹ ਜਿਹੜੀ ਇਨਫੋਰਮੇਸ਼ਨ ਆ ਪਬਲਿਕ ਦੇ ਵਿੱਚ ਚਾਹੇ ਉਹ ਆਈਸ ਵਾਲੇ ਆ ਤੇ ਚਾਹੇ ਉਹਨਾਂ ਦੇ ਪਰਿਵਾਰ ਵਾਲੇ ਆ, ਕੌਣ ਬੰਦਾ ਛੁੱਟ ਰਿਹਾ ਜਾਂ ਕਿੰਨੇ ਕਸਟਡੀ ਤੋਂ ਬਾਹਰ ਆਉਣਾ, ਕੌਣ ਬੇਲ ਤੇ ਬਾਹਰ ਆ ਰਿਹਾ, ਕਿਹਨੂੰ ਅੰਦਰ ਲੈ ਕੇ ਜਾਣਾ ਜਾਂ ਕਿਹਨੂੰ ਟ੍ਰਾਂਸਫਰ ਕਰਨਾ, ਇਹ ਸਾਰੀਆਂ ਚੀਜ਼ਾਂ ਕਹਿੰਦੇ ਵੀ ਇਹ ਪਬਲਿਕ ਇਨਫੋਰਮੇਸ਼ਨ ਆ, ਇਸ ਦੀ ਵਰਤੋਂ ਕੋਈ ਵੀ ਜਿਹੜਾ ਆ ਉਹ ਕਰ ਸਕਦਾ ਹੈਗਾ ਆ। ਸ਼ੈਰਿਫਸ ਨੇ ਕਿਹਾ ਆ ਵੀ ਉਹ ਸੈਂਚੁਰੀ ਲਾਜ਼ ਦੇ ਨਾਲ ਅਬਾਈਡ ਜਿਹੜੇ ਉਹ ਕਰਦੇ ਆ ਤੇ ਉਹਨਾਂ ਨੇ ਕਲੈਰੀਫਾਈ ਕੀਤਾ ਆਪਣੀ ਸਟੇਟਮੈਂਟ ਦੇ ਵਿੱਚ ਕਹਿੰਦੇ ਵੀ ਆਈਸ ਨੂੰ ਅਸੀਂ ਕੋਈ ਵੀ ਐਡਵਾਂਸ ਨੋਟਿਸ ਆਫ ਰਿਲੀਜ਼ ਨਹੀਂ ਸੀ ਦਿੱਤਾ ਤੇ ਨਾ ਹੀ ਜਿਹੜੇ ਸਿਵਲ ਇਮੀਗ੍ਰੇਸ਼ਨ ਐਕਸ਼ਨਸ ਜਾਂ ਡਿਟੇਨਰਸ ਆ ਉਹਨਾਂ ਨੂੰ ਅਨਫੋਰਸ ਕੀਤਾ ਸੀ। ਅਸੀਂ ਕ੍ਰਿਮੀਨਲ ਹਿਸਟਰੀ ਆਈਸ ਦੇ ਨਾਲ ਇਹਨਾਂ ਦੀ ਨਹੀਂ ਸੀ ਜਿਹੜੀ ਉਹ ਸ਼ੇਅਰ ਕੀਤੀ, ਪਰ ਸ਼ੈਰਿਫ ਕਹਿੰਦੇ ਵੀ ਜੇ ਉਹਨਾਂ ਦੇ ਕੋਲ ਵੈਲਿਡ ਅਰੈਸਟ ਵਾਰੰਟ ਹੁੰਦੇ ਨੇ, ਕੋਰਟ ਆਰਡਰ ਜੱਜਿਸ ਦੇ ਸਾਈਨਡ ਹੈਗੇ ਆ ਤੇ ਬਾਈ ਲਾ ਸਾਨੂੰ ਉਹਨਾਂ ਦਾ ਸਾਥ ਜਿਹੜਾ ਆ ਉਹ ਦੇਣਾ ਹੀ ਪੈਂਦਾ ਆ। ਸੋ ਆਈਸ ਨੇ ਹੁਣ ਤੱਕ ਹਰਜੋਤ ਸਿੰਘ ਜੀ ਨੇਸ਼ਨ ਵਾਈਡ ਇਹ KTVU ਜਿਹੜੇ ਆ ਉਹ ਰਿਪੋਰਟ ਕਰ ਰਿਹਾ ਆ ਵੀ 56,397 ਜਾਣਿਆਂ ਨੂੰ ਡਿਟੈਂਸ਼ਨ ਸੈਂਟਰਸ ਦੇ ਵਿੱਚ ਕੀਤਾ ਆ 15 ਜੂਨ ਤੱਕ। 2019 ਤੋਂ ਬਾਅਦ ਚ ਹੁਣ ਤੱਕ ਦਾ ਇਹ ਸਭ ਤੋਂ ਵੱਡਾ ਅੰਕੜਾ ਆ ਤੇ ਜਿਹੜਾ ਟ੍ਰਾਂਜੈਕਸ਼ਨਲ ਰੈਕਰਡਸ ਐਕਸੈਸ ਕਲੀਅਰਿੰਗ ਹਾਊਸ ਸਾਇਰਾਕਿਊਜ਼ ਯੂਨੀਵਰਸਿਟੀ ਦਾ ਆ ਉਹ ਇਹ ਕਹਿੰਦਾ ਆ ਵੀ ਇਹਨਾਂ ਦੇ ਵਿੱਚੋਂ 56,000 ਚੋਂ 40,433 ਅਜਿਹੇ ਨੇ ਤਕਰੀਬਨ 72% ਜਿਨ੍ਹਾਂ ਦਾ ਕੋਈ ਵੀ ਕ੍ਰਿਮੀਨਲ ਰੈਕਰਡ ਨਹੀਂ ਹੈਗਾ। ਡਾਟਾ ਜਿਹੜਾ ਉਹ ਇਸ ਟਾਈਮ ਇਹ ਸ਼ੋ ਕਰ ਰਿਹਾ ਹੈਗਾ ਆ। ਸੋ ਕਹਿੰਦੇ ਵੀ ਜਿਹੜੇ ਕ੍ਰਾਈਮ ਦੇ ਵਿੱਚ ਕਨਵਿਕਟਡ ਵੀ ਆ ਇਹਨਾਂ ਦੇ ਵਿੱਚੋਂ 28.3% ਉਹ ਨੇ ਜਿਨ੍ਹਾਂ ਦੇ ਮਾਈਨਰ ਟ੍ਰੈਫਿਕ ਆਫੈਂਸ ਵਾਇਲੇਸ਼ਨ ਲਾਈਕ ਕੀਪਿੰਗ ਕੁੱਤਾ ਜਿਹੜਾ ਲੀਸ਼ ਤੇ ਨਹੀਂ ਰੱਖਿਆ, ਫਿਸ਼ਿੰਗ ਵਿਦਆਊਟ ਪਰਮਿਟ, ਡਰਾਈਵਿੰਗ ਲਾਇਸੈਂਸ ਵਿਦਆਊਟ ਟੇਲ ਲਾਈਟ, ਇਦਾਂ ਦੇ ਛੋਟੇ-ਛੋਟੇ ਆਫੈਂਸਿਸ ਦੇ ਕਰਕੇ ਵੀ ਜਿਹੜੇ ਆ ਉਹ ਲੋਕ ਡਿਟੇਨ ਹੋ ਰਹੇ ਨੇ।